अस्सलाम वालेकुम नाज़रीन, क्या हाल चाल है? ठीक हो, खुश हो? डेली सिविल बैठक के नाल मेरा दोस्त ਤੁਹਾਡਾ ਹੋਸਟ ਗਜ਼ਨਫਰ अब्बास ਹਾਜ਼ਰ। ਦੋਸਤੋ, ਰਿਫਤ अब्बास ਦਾ ਨਾਵਲ ਨੀਲਿਆਂ ਸਿੱਲਾਂ ਪਿੱਛੋਂ ਅੱਜ ਮੈਂ ਤੁਹਾਨੂੰ ਉਹਦੀ ਦੂਜੀ, ਤੀਜੀ ਅਤੇ ਚੌਥੀ ਧਰੀ ਦੇ ਗਿਣਵੇਂ ਸਾਂ। ਤੁਸੀਂ ਮੇਰੇ ਨਾਲ ਰਸੋ। 9 ਗਜ਼ੀ ਕਬਰ। ਬੂਹੇ ਦਰਵਾਜ਼ੇ ਅੰਦਰ ਇੱਕ 9 ਗਜ਼ੀ ਕਬਰ ਹੈ। ਉਹ ਕਿਤਾਬਾਂ ਦਿਆਂ ਪੁਰਾਣਿਆਂ ਅਲਮਾਰੀਆਂ ਵਿੱਚੋਂ ਹੀਰ ਦੇ ਨੁਸਖੇ ਚੁਣਦੇ, ਉਹਨਾਂ ਦੀ ਮਿੱਟੀ ਛਣਕੇਂਦੇ, ਇੱਕ ਬੰਡਲ ਵਿੱਚ ਬਦਫੇਂਦੇ, ਬੁੱਢੜੇ ਦੀ ਮੰਗੀ ਹੋਈ ਥੋੜ੍ਹੀ ਜਿਹੀ ਰਕਮ ਭਰੇਂਦੇ ਬਾਹਰ ਨਿਕਲੇ ਤਾਂ ਅੱਗੋਂ ਬੂਹੇ ਦਰਵਾਜ਼ੇ ਤੋਂ ਪਹਿਲੇ ਖੱਬੇ ਪਾਸੋਂ ਇੱਕ ਕੂਚੇ ਦੇ ਅੱਧ ਵਿੱਚ ਜਿਹਦੇ ਤਰੇ ਪਾਸੋਂ ਲੋਕੇ ਦਿਆਂ ਕਾਠ ਦੀਆਂ ਮਾੜੀਆਂ ਹਨ ਤੇ ਬਾਲ ਉੱਥਾਂ ਖੇਡਦੇ ਤੇ ਤ੍ਰੇਮਤੀ ਪੀੜ੍ਹੀਆਂ ਵਿਛਾ ਕੇ ਬੈਠੇ ਹਨ, ਇੱਕ 9 ਗਜ਼ੀ ਕਬਰ ਹੈ ਜੈ ਉੱਤੇ ਇੱਕ ਸੁਨਹਿਰੀ ਗੋਟੇ ਦਾ ਸਾਵਾ ਉਛਾੜ ਤੇ ਉੱਭੇ ਪਾਸੋਂ ਦੀਵੇ ਰੱਖਣ ਅਤੇ ਅਗਰਬੱਤੀਆਂ ਬਾਲਣ ਦੀ ਚਾਹ ਹੈ। ਉਹਨਾਂ ਹੀਰ ਦੇ ਕਿਸੇ ਦੀਆਂ ਕਿਤਾਬਾਂ ਕਬਰ ਦੇ ਦਰਿਘੇ ਤਵੀਰ ਨਾਲ ਰੱਖਿਆ ਤੇ ਚਫੇਰੂ ਵੱਲੇ। ਇਹ 9 ਗਜ਼ੇ ਪੀਰ ਦੀ ਕਬਰ ਹੈ। ਹਜ਼ਰਤ ਅਦਮ ਪੀਰ ਸ਼ਹੀਦ 9 ਗਜ਼ਾ। ਇਹ ਪੀਰ ਦੇ ਆਵਣ ਦੀਆਂ ਰਸਾਂ ਪੀੜ੍ਹੀ ਪਿੜ ਪੀੜ੍ਹੀ ਤੇ ਸਦੀ ਪਿੜ ਸਦੀ ਪਿਆ ਟੁਰਦਿਆਂ ਹਨ ਤੇ ਕੁਝ ਗੱਲ ਹੀ ਇਥਾਈ ਉਹਨਾਂ ਦੇ ਕੰਨੇ ਵਿੱਚ ਪਈਆਂ। ਇੱਕ ਘਰ ਵਿੱਚੋਂ ਇੱਕ ਬੁੱਢੜਾ ਲੱਕੜ ਦੀ ਡੰਗੋਰੀ ਟਿਕੇਂਦਾ ਹੋਇਆ ਨਿਕਤਾ ਤੇ ਬੋਲਿਆ, ਇਹ 9 ਗਜ਼ਾ ਜਣਾ ਹੈ 1000 ਸਾਲ ਪਹਿਲੇ ਬੁਖਾਰੇ ਤੋਂ ਮੁਲਤਾਨ ਪੁੱਜਾ ਤੇ ਇਥਾਈ ਲੜਦਾ ਹੋਇਆ ਸ਼ਹੀਦ ਥੀ ਆਹਾ। ਇੱਕ ਤ੍ਰੇਮਿਤ ਫੁੱਲੇ ਦੀ ਪੱਛੀ ਨਾਲ ਗਲੀ ਵਿੱਚ ਪੁੱਜਈ ਤੇ ਚੁੱਪਚਾਪ ਕਬਰ ਦੀ ਪਵਾਂਦੀ ਨਾਲ ਖੜ ਥਈ। ਨਰੰਗੀ ਊਤੋਂ ਗੁਲਾਬ ਦੇ 2 ਸਿਰੇ ਗਿੱਧੇ ਤੇ ਕਬਰ ਦੀ ਸਿਰਾਂ ਦੀ ਚੜ੍ਹਾਏ। ਇੱਕ 40-50 ਸਾਲ ਦਾ ਜਣਾ ਇੱਕ ਪੁਰਾਣੇ ਵੈਸਪਾ ਸਕੂਟਰ ਤੇ, ਜਿਹੜੇ ਹੁਣ ਸ਼ਹਿਰ ਵਿੱਚ ਬਹੁ ਘੱਟ ਨਜ਼ਰਦੇ ਹਨ, ਕਬਰ ਦੇ ਲੰਮੇ ਪਾਸੋਂ ਆਪਣੇ ਮਕਾਨ ਅੱਗੋਂ ਜੰਬਿਆ ਤੇ ਸਕੂਟਰ ਕੋ ਸਟੈਂਡ ਤੇ ਲਾ ਕੇ ਦਰ ਖੜਕਾਏ। ਉਹ ਦਰ ਖੁੱਲਣ ਤੋਂ ਪਹਿਲੇ ਉਹਨਾਂ ਕੋ ਡਿੱਠਾ ਤੇ ਉਹਨਾਂ ਹੀ ਟੁਰ ਪਿਆ। ਇਹ ਹਜ਼ਰਤ ਅਦਮ ਸ਼ਹੀਦ ਦੀ ਕਬਰ ਹੈ। ਸਾਡੇ ਇੱਕ ਵਡੇਰੇ ਇਹ 9 ਗਜ਼ੇ ਪੀਰ ਕੋ ख्वाब ਵਿੱਚ ਡਿੱਠਾ ਹਾ। ਇਹ ਬੂਹੜ ਗੇਟ ਮੁਲਤਾਨ ਦਾ ਦਰਖਾਣਾ ਮਹੱਲਾ ਹਾ। ਇਹ ਮਹੱਲੇ ਵਿੱਚ ਜਿੱਥੋਂ ਦੇ 2 ਕਾਰੀਗਰ ਆਗਰਾ ਵਿੱਚ ਜਮਨਾ ਦਰਿਆ ਦੀ ਮਣ ਉੱਤੇ ਸ਼ਾਹਜਹਾਨ ਦੀ ਜ਼ਾਲ ਮੁਮਤਾਜ਼ ਬੇਗਮ ਦੇ ਮਕਬਰੇ ਤਾਜ ਮਹੱਲ ਦੀ ਉਸਾਰੀ ਕੀਤੇ ਗਏ ਹਨ, ਪੀਰ ਅਦਮ ਸ਼ਹੀਦ 9 ਗਜ਼ੇ ਦੀ ਦਰਿਘੀ ਕਬਰ ਹੈ। ਇਹ ਤੋਂ ਇੱਕ ਢੇਰ ਦਰਿਘੀ ਕਬਰ ਬੂਹੜ ਦਰਵਾਜ਼ੇ ਬਾਹਰੋਂ ਹੈ। ਇਹ ਸਾਗਿਆਂ ਡੂਬੀਆਂ ਕਬਰਾਂ ਬੈਰੂਨ ਦਿੱਲੀ ਗੇਟ ਤੇ ਜਾਲ ਵੇੜਾ ਪਾਕ ਗੇਟ ਵਿੱਚ ਝਾਲਰਦਾਰ ਸਾਵੇ ਅਤੇ ਰੱਤੇ ਉਛਾੜਿਆਂ ਵਿੱਚ ਡੀਹੇ ਸੇਰੇ ਬਦਵੇਂਦਿਆਂ ਤੇ ਰਾਤੀ ਦੀਵੇ ਬਲਵੇਂਦਿਆਂ ਹਨ। ਨਾਰੰਗੀ ਇੱਕ ਧਿਆਨ ਵਿੱਚ ਪੈ ਗਈ। ਇੱਕ ਧਾੜਲ ਸ਼ਹਿਰ ਦੀਆਂ ਕੰਧਿਆਂ ਅਤੇ ਬੂਹੇ ਪਿਆ ਬਣੇਂਦਾ ਹਾ। ਅੰਦਰੂਨ ਵਿੱਚ ਭਾਅ ਦੇ ਤੀਰ ਤੇ ਗੋਲੇ ਪੈ ਢਾਂਦੇ ਹਨ। ਸੰਸਾਰ ਵਿੱਚ ਇੱਕ ਵਾਕਿਆ ਪਿਆ ਥੀਂਦਾ ਹਾ ਜੋ ਇੱਕ ਸ਼ਹਿਰ ਦੇ ਲੋਕ ਬਏ ਸ਼ਹਿਰ ਦੇ ਲੋਕਾਂ ਕੋ ਕੁਹਣ ਕੀਤੇ ਪੁੱਜ ਗਏ ਹਨ। ਇਹ ਘੜੀ ਅਸਮਾਨ ਇੱਕ ਬਹੁ ਵੱਡਾ ਖੱਪਾ ਹਾ ਜੈ ਵਿੱਚ ਸਿੱਜ ਕਿਥਾਈ ਫਸ ਕੇ ਖੜ ਗਿਆ ਹਾ ਤੇ ਦੱਸ ਨਾ ਪਈ ਪਾਉਂਦੀ ਹੈ ਜੋ ਉਹ ਧਾੜੇਲਿਆਂ ਦੇ ਨਾਲ ਹੈ ਜਾਂ ਸ਼ਹਿਰ ਵਾਲਿਆਂ ਦੇ ਇਕੱਠੇ। ਗਲੀਆਂ ਬਾਜ਼ਾਰ ਵਾਂਦੇ ਪਏ ਹਨ ਤੇ ਲੋਕ ਆਪਣੇ ਵਿਹੜਿਆਂ ਵਿੱਚੋਂ ਧੁਰ ਕੋਠਿਆਂ ਤਾਣੀ ਪੁੱਜ ਗਏ ਹਨ। ਸ਼ਹਿਰ ਵਿੱਚ ਬਾਲ ਤੇ ਤ੍ਰੇਮਤੀ, ਨੀਂਗਰ ਤੇ ਬੁੱਢੜੇ, ਪਰਨੇ ਤੇ ਅਣਪਰਨੇ ਮਾਣੂ, ਗਰਭਵਤੀ ਸਵਾਈਆਂ ਤੇ ਬਾਲੇ ਕੋ ਦੁੱਧ ਚੁਗਵੇਂਦਿਆਂ ਮਾਵਾਂ ਹਨ। ਗਲੀਆਂ ਵਿੱਚ ਡਰੇ ਹੋਏ ਹੱਥ ਪੈਰ ਤੇ ਤਾਕੜਿਆਂ ਵਿੱਚ ਘਾਬਰਿਆ ਹੋਇਆਂ ਅੱਖੀ ਹਨ। ਬਾਹਰ ਮਨਜਨੀਕਾਂ ਤੇ ਤੋਪਾਂ ਪਿਆ ਚਲਦਿਆਂ ਹਨ ਤੇ ਅੰਦਰ ਕੋਹਰਾਮ ਮਚ ਗਿਆ ਹਾ। ਇਹ ਅੰਦਰੂਨ ਸ਼ਹਿਰ ਦੀ ਬੂਥੀ ਹੈ।
ਇੱਕ ਸ਼ਹਿਰ ਦੇ ਲੋਕ ਬਏ ਸ਼ਹਿਰ ਵਿੱਚ ਆਪਣਾ ਸੌਦਾਗਰ, ਹਾਕਿਮ ਅਤੇ ਖੁਦਾ ਘਿਣ ਕੇ ਆ ਗਏ ਹਨ। ਇੱਕ ਸ਼ਹਿਰ ਦੇ ਲੋਕ ਬਏ ਸ਼ਹਿਰ ਦੇ ਲੋਕਾਂ ਨੂੰ ਬੱਦਲ ਪੈ ਕਰਿੰਦੇ ਹਨ। ਇੱਕ ਸ਼ਹਿਰ ਦੇ ਲੋਕ ਬਏ ਸ਼ਹਿਰ ਦੀਆਂ ਜ਼ਮੀਨਾਂ ਅਤੇ ਤ੍ਰੇਮਤੀ ਦੀ ਕੁੱਖ ਵਿੱਚ ਆਪਣਾ ਬੀਜ ਛੱਟਣ ਚਾਹੁੰਦੇ ਹਨ। ਉਹ ਦੁਪਹਿਰਾਂ ਵੇਲੇ ਅੰਦਰੂਨ ਬੂਹੜ ਗੇਟ ਮੁਲਤਾਨ 9 ਗੱਜ਼ੇ ਪੀਰ ਦੀ ਕਬਰ ਨਾਲ ਬੈਠੇ ਹਨ। ਨਾਰੰਗੀ ਕੋ ਤਰਹ ਲੱਗੀ, ਉਹ ਦਰਖਾਣੇ ਮਹੱਲੇ ਦੀ ਇੱਕ ਹੱਟੀ ਤੋਂ ਪਾਣੀ ਦੀਆਂ 2 ਨਿੱਕੀਆਂ ਬੋਤਲਾਂ ਗਿੱਧਿਆਂ ਤੇ ਦੂਹੇ ਕਬਰ ਦੇ ਨਾਲ ਇੱਕ ਥੜੀ ਤੇ ਬੈਠ ਹੈ। ਨਾਰੰਗੀ ਇੱਕ ਫੇਰੀ ਵਤ ਆਪਣੇ ਧਿਆਨ ਵਿੱਚ ਲਹਿ ਗਈ। ਸ਼ਹਿਰ ਦਾ ਬੂਹਾ ਟੁੱਟ ਗਿਆ ਹੈ। ਪਿਆਦੇ ਤੇ ਘੁੜਸਵਾਰ ਅੰਦਰ ਪਏ ਆਏ ਹਨ। ਸ਼ਹਿਰ ਦੇ ਇੱਕ ਸਿਰੇ ਤੋਂ ਬਏ ਤਾਈਂ, ਇੱਕ ਬੂਹੇ ਤੋਂ ਦੂਜੇ ਤਾਈਂ ਕੂਚੇ ਤੇ ਗਲੀਆਂ ਵਿੱਚ ਭਿੜਾਂਤ ਮਚ ਗਈ ਹੈ। ਸ਼ਹਿਰ ਦੀ ਰੱਖ ਕਿਤੇ ਸਿਪਾਹ ਦੇ ਨਾਲ ਨਾਲ ਜਵਾਨ ਅਤੇ ਬੁੱਢੜੇ ਜਿਵੇਂ ਕੋਈ ਲੜ ਸਕਦਾ ਹੈ ਲੜਿਆ ਹਨ। ਸ਼ਹਿਰ ਦੇ ਦੂਜੇ ਬੂਹੇ ਵੀ ਟੁੱਟ ਗਏ ਤੇ ਧਾੜਿਲ 4 ਚਫੇਰੂ ਅੰਦਰੋਂ ਵੜ ਆਇਆ ਹੈ। ਹਰ ਪਾਸੋਂ ਕੁਰਲਾਟ ਹੈ ਤੇ ਗਲੀ ਗਲੀ ਦਾ ਕੋਹਰਾਮ ਹਿੱਕੀ ਜਾ ਇਕੱਠਾ ਥੀ ਗਿਆ ਹੈ। ਸ਼ਹਿਰ ਦੀਆਂ ਗਲੀਆਂ ਦੇ ਦੂਹੇ ਪਾਸੋਂ ਹੱਟਾਂ ਦੀਆਂ ਥੜੀਆਂ ਉੱਤੇ ਲੱਥੇ ਹੋਏ ਸਿਰ ਹਨ। ਇਹ ਸਭ ਲੋਕਾਂ ਦੇ ਸ਼ਹਿਰ ਵਿੱਚ ਲੋਕਾਂ ਨਾਲ ਪਿਆ ਥੀਂਦਾ ਹੈ। ਇਹ ਕਤਲਾਮ ਇੱਕ ਜੀਂਦੇ ਜਾਗਦੇ ਸ਼ਹਿਰ ਅੰਦਰ ਪਿਆ ਥੀਂਦਾ ਹੈ। ਇਹ ਸਭ ਜ਼ਮੀਨ ਦੇ ਉੱਤੇ ਤੇ ਅਸਮਾਨ ਦੇ ਹੇਠ ਪਿਆ ਥੀਂਦਾ ਹੈ। ਇਹ ਸਭ ਕੁਝ ਅੱਖੀਂ ਹਿੱਕੇ ਫੇਰੀ ਨਾ ਦੇਖ ਸਕਦਾ। ਇਹ ਸਭ ਕੁਝ ਕੰਨ ਹਿੱਕੇ ਫੇਰੀ ਨਾ ਸੁਣ ਸਕਦੇ ਹਨ। ਇਹ ਜੋ ਕੁਝ ਪਿਆ ਥੀਂਦਾ ਹੈ, ਇੱਕ ਜਣੇ, ਇੱਕ ਕਿਤਾਬ, ਇੱਕ ਸ਼ਹਿਰ, ਇੱਕ ਜਾਹ ਜਾਂ ਇੱਕ ਵੇਲੇ ਦੀ ਦਸ ਤੋਂ ਬਾਹਰ ਹੈ। ਇਸ ਸ਼ਹਿਰ ਵਿੱਚ ਲੋਕ ਕੰਘਿਆਂ ਤੇ ਸ਼ੀਸ਼ੇ ਬਣਾਉਂਦੇ ਹਨ। ਇਸ ਸ਼ਹਿਰ ਵਿੱਚ ਲੋਕ ਮਿੱਠੜੇ ਟਿਕੜੇ ਤੇ ਡੋਲਿਆਂ ਰੋਟੀਆਂ ਪਕਾਉਂਦੇ ਹਨ। ਇਸ ਸ਼ਹਿਰ ਵਿੱਚ ਲੋਕ ਕਾਠ ਦੇ ਚੁਬਾਰੇ ਤੇ ਝਰੋਕੇ ਠਹਿੰਦੇ ਹਨ। ਇਸ ਸ਼ਹਿਰ ਵਿੱਚ ਪਟੋਲੀ, ਕਾਸ਼ੀਗਰ, ਮੁਨਹਤਕਾਰ, ਮੁਨੱਬਤਕਾਰ, ਛਪਾਰੇ, ਸੁਨਾਰੇ, ਹਕੀਮ, ਕੀਮਿਆਗਰ, ਠਠਾਰੇ, ਅਤਾਰ, ਪੰਸਾਰੀ, ਰੰਗਰੇਜ਼, ਕੰਘੀ ਸਾਜ਼, ਕੁੰਭਾਰ, ਦਰਖਾਨ, ਲੁਹਾਰ, ਜੁਲਾਹੇ ਰਹਿੰਦੇ ਹਨ। ਇਸ ਸ਼ਹਿਰ ਵਿੱਚ ਸ਼ਾਇਰ, ਸੂਫੀ, ਚਿੱਤਰਕਾਰ, ਭਗਤ ਫਕੀਰ, ਮਲੰਗ, ਨੁਕਤੀ ਗਾਇਕ, ਸਾਜ਼ਿੰਦੇ, ਮਲੰਗ, ਉਸਤਾਦ ਤੇ ਸ਼ਾਗਿਰਦ ਵਸਦੇ ਹਨ। ਇਸ ਸ਼ਹਿਰ ਵਿੱਚ ਕਸਬਿਆਂ, ਨਰਤਕੀਆਂ ਤੇ ਨਚਵਾਰੀਆਂ ਦੇ ਘਰ ਹਨ। ਇਸ ਸ਼ਹਿਰ ਦੀਆਂ ਗਲੀਆਂ ਤੇ ਕੂਚਿਆਂ ਵਿੱਚ ਖਾਜਾ ਸਰਾਵਾਂ ਦੀਆਂ ਵਧਾਇਆਂ ਦੇ ਆਲ੍ਹਣੇ ਹਨ। ਇਸ ਸ਼ਹਿਰ ਵਿੱਚ ਹਾਕਿਮ, ਕੁਤਵਾਲ, ਕਾਜ਼ੀ ਤੇ ਮੁੱਲਾਂ ਦਾ ਖਪਾਰਾ ਹੈ। ਇਹ ਸ਼ਹਿਰ ਇੱਕ ਬਹੁ ਵੱਡੇ ਕਤਲਾਮ ਵਿੱਚ ਆ ਗਿਆ ਹੈ ਤੇ ਦੂਜੇ ਡੀਂਹ ਲੋਕਾਂ ਦੀਆਂ ਲਾਸ਼ਾਂ ਬੂਹੇ ਤੇ ਅਲੰਗਾਂ ਦੇ ਨਾਲ ਨਾਲ ਸਾਂਝਾਂ ਕਬਰਾਂ ਵਿੱਚ ਪੁਰੀਜ ਗਿਆ ਹਨ। ਨਾਰੰਗੀ ਛਿਰਕੀ ਕੀਤੀ ਤੇ ਪਾਣੀ ਦਾ ਇੱਕ ਘੁੱਟ ਪੀਤਾ। ਇਹ ਘੜੀ ਮਹੱਲੇ ਵਿੱਚ ਲੋਕਾਂ ਦੀ ਆਵਨ ਵੱਧ ਗਈ ਹੈ। ਉਹ ਅੰਦਰੂਨ ਬੋਹੜ ਗੇਟ ਮਹੱਲਾ ਦਰਖਾਣਾ ਵਿੱਚ ਇਸ ਸ਼ਹਿਰ ਦੇ ਲੋਕਾਂ ਦੀ ਇੱਕ ਦਰਿੱਘੀ ਕਬਰ ਤੇ ਖੜੇ ਹਨ, ਜਿਹੜੇ ਚੜ੍ਹਤ ਪੇੜ ਚੜ੍ਹਤ ਮਾਰੇ ਤੇ ਕਫਨ ਬਾਝੋਂ ਪੁਰੀਜ ਗਏ ਹਨ। ਪੀਰ ਅਦਮ ਸ਼ਹੀਦ 9 ਗੱਜ਼ੇ ਦੀ ਕਬਰ ਦੇ ਉਛਾੜ ਵਿੱਚ ਇੱਕ ਸ਼ਹਿਰ ਦਾ ਕਤਲਾਮ ਲੁਕ ਗਿਆ ਹੈ। ਅਗਲੀ ਦਰੀ 9 ਗੱਜ਼ਿਆਂ ਕਬਰਾਂ ਪਿੱਛੋਂ। ਲੋਕ 9 ਗੱਜ਼ਿਆਂ ਕਬਰਾਂ ਵਿੱਚ ਪੁਰੀਜ ਗਏ। ਤਜ਼ਕਰਾ ਨਵੀਸਿਆਂ ਆਖਿਆ ਜੋ ਸ਼ਹਿਰ ਇੱਕ ਵੱਡੀ ਅਮਾਨ ਵਿੱਚ ਆ ਗਏ। ਤਾਰੀਖਕਾਰਾਂ ਲਿਖਿਆ ਜੋ ਦੋਹੀ ਜਹੰਨਮ ਵਿੱਚ ਲਹਿ ਗਏ। ਇਹਨਾਂ ਕਬਰਾਂ ਬਾਰੇ ਬੋਲਣ ਸੁਣਨ ਜੁਰਮ ਹੋ ਕੀਜ ਗਿਆ। 100 ਸਾਲ ਦੇ ਅੰਦਰ ਅੰਦਰ ਇਹ ਕਤਲਾਮ ਦਾ ਛੇਕੜੀ ਗਵਾਹ ਵੀ ਟੁਰ ਗਿਆ। ਇੱਕ ਕਾਤਿਲ ਪੋਤਰਾ ਪਿੜ ਪੋਤਰਾ ਗੱਦੀ ਤੇ ਬਹਿ ਗਿਆ। ਵਤ ਦੂਜਾ ਕਾਤਿਲ ਵੀ ਪੋਤਰਾ ਪਿੜ ਪੋਤਰਾ ਗੱਦੀ ਉੱਤੇ ਬਹਿ ਗਿਆ। ਪਿਛਲੇ ਕਤਲ ਰੂਹਾਨੀਅਤ ਵਿੱਚ ਰਲ ਗਏ। ਇਸ ਸ਼ਹਿਰ ਵਿੱਚ ਬਾਲ ਜੰਮਦੇ, ਸਿਆਣੇ ਥੀਂਦੇ ਤੇ ਪਰਨੀਂਦੇ ਹਨ। ਤ੍ਰੇਮਤੀ ਗੱਭ ਝਲੇਂਜਾਂ ਤੇ ਬਾਲ ਜਣੇਂਦਿਆਂ ਹਨ। ਪਰ ਕहीं ਵੀ ਪੀੜ੍ਹੀ ਕੋ ਆਪਣੀ ਕਹਾਣੀ ਨਾ ਲੱਭਦੀ ਹੈ। ਓਪਰੇ ਸ਼ਬਦ ਤੇ ਉਹਨਾਂ ਦੀ ਵਧਾਰਤ ਤਦ ਝਲ ਗਈ ਹੈ
ਲੋਕਾਂ ਦੀ ਕਹਾਣੀ ਕੋ ਪ੍ਰਤਾਵਣ ਕੀਤੇ ਹਾਥੀ ਤੇ ਘੋੜੇ ਟੁਰ ਪਏ ਤੇ ਕਾਜ਼ੀਆਂ ਅਦਾਲਤਾਂ ਤੇ ਕੁਤਵਾਲਾਂ ਚੌਕਿਆਂ ਵੱਧ ਗਿੱਧਿਆਂ। ਹਰ ਕਾਰੇ ਹਾਕਿਮ ਤੇ ਉਹਦੇ ਪਿਓ ਦਾਦੇ ਦੀ ਕਹਾਣੀ ਕੋ ਸ਼ਹਿਰ ਦੇ ਹਿੱਕ ਹਿੱਕ ਬੂਹੇ ਤੇ ਪੁੱਜੇਂਦੇ ਹਨ। ਇਸ ਸ਼ਹਿਰ ਵਿੱਚ ਬਾਲ ਦੇਰ ਨਾਲ ਟੁਰਦੇ ਹਨ। ਮਾਵਾਂ ਦਾਜਾਂ ਕਣਕ ਦੀਆਂ ਮਿੱਠੜੀਆਂ ਗੁੱਗੜੀਆਂ ਵੰਡੇਂਦੀਆਂ ਹਨ ਜੋ ਬਾਲ ਟੁਰ ਪਵਨ। ਇਸ ਸ਼ਹਿਰ ਵਿੱਚ ਬਾਲ ਦੇਰ ਨਾਲ ਬੁਲੇਂਦੇ ਹਨ। ਮਾਵਾਂ ਦਾਜਾਂ ਮਨੋਤਿਆ ਮਨੇਂਦੀਆਂ ਹਨ ਜੋ ਬਾਲ ਬੋਲ ਪਵਨ। ਬਾਲ ਹਕੜਾਉਂਦੇ ਹਨ ਤੇ ਬਤੜਾਉਂਦੇ ਹਨ ਕਿਉਂ ਜੋ ਉਹਨਾਂ ਦੇ ਮਾਂ ਪਿਓ ਵੀ ਹਕੜਾਉਂਦੇ ਤੇ ਬਤੜਾਉਂਦੇ ਹਨ। ਉਹ ਸ਼ਹਿਰ ਦੀਆਂ ਅਲੰਘਾਂ ਅੰਦਰੋਂ ਬਾਲੇ ਕੋ ਉਹਨਾਂ ਮਜ਼ਾਰਾਂ ਤੇ ਰੌਜ਼ਿਆਂ ਤਾਈਂ ਘਿਣ ਵੇਂਦੇ ਹਨ ਜਿਨ੍ਹਾਂ ਵਿੱਚ ਕੋਈ ਭਾਗਵੰਦ ਹਾਕਿਮ ਦੇ ਮਖਮਲੀ ਉਛਾੜ ਵਿੱਚ ਸੁੱਤਾ ਪਿਆ ਹੁੰਦਾ ਹੈ, ਜਿਹਦਾ ਬੂਹਾ ਤੇ ਗੁੰਬਦ ਹਾਕਿਮ ਦੇ ਹਰਕਾਰਿਆਂ ਠਾਇਆ ਹੁੰਦਾ ਹੈ। ਵਤ ਬਹੁ ਸਾਰੇ ਡੀਹਾਂ ਪਿੱਛੋਂ ਬਾਲ ਚੀੜੀ ਕੋ ਚੀਰੀ ਆਦਾ ਹਾ। ਮਾਂ ਪਿਓ ਮਜ਼ਾਰੇ ਤੇ ਮਨੋਤਿਆਂ ਲਹਿੰਦੇ ਹਨ। ਉਹ ਘੜੇ ਕੋ ਘਰਾ ਆਦਾ ਹਾ। ਮਾਂ ਪਿਓ ਵਾਰੀ ਵੇਂਦੇ ਹਨ। ਉਹ ਬੂੜ ਕੋ ਬੂਰ ਕੱਪੜੇ ਕੋ ਕਪੜਾ ਤੇ ਨਿਕੜੇ ਕੋ ਨਿਕਰਾ ਆਦਾ ਹਾ। ਮਾਂ ਪਿਓ ਠਰਦੇ ਹਨ। ਇਹ ਸਭ ਕੁਝ ਈ ਪਾਰੂ ਹਾ ਜੋ ਹਾਕਿਮ ਦੀ ਆਪਣੀ ਜ਼ਬਾਨ ਵਿੱਚ ਰੇ ਦਾ ਅੱਖਰ ਕਹਿਣਾ ਹੈ ਤੇ ਲੋਕ ਕਹੀਂ ਦਰੋਹ ਵਿੱਚੋਂ ੜੇ ਬੋਲਣ ਤੋਂ ਅਝਕ ਗਏ ਹਨ। ੜੇ ਹੈ ਇਹ ਸ਼ਹਿਰ ਦੀ ਕਹਾਣੀ ਹੈ ਜਿਹੜੀ ਛਕੀਜ ਗਈ ਹੈ। ਇਹ ਸ਼ਹਿਰ ਹਥਿਆਰ ਨਾ ਬਣੇਂਦਾ ਹਾ ਪਰ ਆਪਣੀ ਜ਼ਬਾਨ ਵਿੱਚੋਂ ੜੇ ਦੇ ਅੱਖਰੋਂ ਲੜਦਾ ਹਾ। ਇਹ ਸ਼ਹਿਰ ਤਲਵਾਰ ਨਾ ਚਾਹੁੰਦਾ ਹਾ ਪਰ ੜੇ ਦੇ ਅੱਖਰੋਂ ਧੱਜ ਨਾਲ ਜੀਂਦਾ ਹਾ। ਇਹ ਸ਼ਹਿਰ ੜੇ ਬੁਲੇਂਦਿਆਂ ਸਿਰ ਕੋ ਥੋੜਾ ਜਿਹਾ ਉੱਚਾ ਚਾਹੁੰਦਾ ਹਾ। ੜੇ ਦੇ ਬੁਲੇਂਦਿਆਂ ਅੱਖੀਂ ਥੋੜੀਆਂ ਜਿਹੀਆਂ ਢੇਰ ਬਕ ਪਾਉਂਦੀਆਂ ਹਨ। ਇਹ ਅੱਖਰ ਦੇ ਉਚਾਰੂ ਪੇਰੇ ਦਿਆਂ ਤਲਿਆਂ ਤੇ ਜ਼ੋਰ ਹਿੱਕ ਪਾਉਂਦਾ ਹਾ ਤੇ ਭੋਏ ਨਾਲ ਹਿੱਕ ਸਾਂਘਾ ਘਾਟਾ ਜੁੜ ਵੇਂਦਾ ਹਾ। ੜੇ ਆਪਣੇ ਅੱਖਰੋਂ ਈ ਸ਼ਹਿਰ ਦੇ ਮਿਲਾਪ ਦੀ ਤੱਡ ਹੈ। ਹਿਕੜੇ ਦਾ ਦੀਵਾ ਵਿਸਮਣ ਸਹਿਤੀ ਪੂਰਾ ਅੰਦਰੂਨ ਸ਼ਹਿਰ ਵਿਸਮਾਰੇ ਵਿੱਚ ਆ ਗਿਆ। ਲੋਕ ਵਲਦਾ ਨਿਮਾਣਾ ਝਲ ਗਏ ਤੇ ਉਹਨਾਂ ਦਾ ਅਲਾਹ ਕਹੀਂ ਪਤਾਲ ਵਿੱਚੋਂ ਆਂਦਾ ਹੋਇਆ ਜਾਪਿਆ। ਹਿਕੜੇ ਦੇ ਚੁੱਕਣ ਸਹਿਤੀ ਖਲਕਤ ਭੌ ਦਿਆਂ ਤਲਵਿਆਂ ਪੌੜਿਆਂ ਲਹਿ ਗਈ ਤੇ ਹਾਕਿਮ ਕੋ ਹਕੂਮਤ ਕਰਨ ਵਿੱਚ ਬਹੁ ਸਾਰੀ ਸੌਖ ਥਈ। ਸ਼ਹਿਰ ਵਿੱਚ ੜੇ ਅਲਵਾਵਣ ਜਾਂ ਅੱਖੀਂ ਵਿੱਚ ਅੱਖੀਂ ਦੇ ਕੇ ਬੋਲਣ ਡੋਹ ਬਣ ਗਿਆ। ਇੱਕ ਸ਼ਹਿਰ ਦੀ ਜ਼ਬਾਨ ਵਿੱਚ ਉਹਦੇ ਅੱਖਰ ਦਾ ਕਤਲ ਥੀ ਗਿਆ ਹਾ। ਉਹਨਾਂ ਧੰਮੀ ਡੋਲਿਆਂ ਰੋਟਿਆਂ ਦੀ ਨਿਰਹਾਣ ਕੀਤੀ। ਨਰੰਗੀ ਉੱਚ ਦੇ ਇੱਕ ਸਕੂਲ ਵਿੱਚ ਪੜ੍ਹੇਂਦੀ ਹੈ ਤੇ ਅੱਜ ਉਹ ਕੋ ਮੁਲਤਾਨ ਵਿੱਚ ਤੀਜਾ ਡੀਂਹ ਹਾ। ਉਹ ਪਹਿਲੇ ਫਲੇਟ ਵਿੱਚ ਬਹਿ ਕੇ ਦਮੋਦਰ ਦਾਸ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਰਹਿ ਗਏ ਤੇ ਈ ਵੇਲੇ ਮੁਲਤਾਨ ਦੇ ਇੱਕ ਕੈਫੇ ਵਿੱਚ ਬੈਠੇ ਹਨ। ਬਹੁ ਸਾਰਿਆਂ ਗਾਲੀਂ ਵਿੱਚ ਦੁਪਹਿਰਾਂ ਢਲ ਗਈ ਹੈ ਤੇ ਨਰੰਗੀ ਦੀਗਰ ਤਾਈਂ ਉੱਚ ਦਾ ਪੰਧ ਕਰਨਾ ਹਾ। ਨਰੰਗੀ ਆਖਿਆ ਇਹ ਸ਼ਹਿਰ ਆਪਣੀ ਚਿੰਤਾਕਾਰੀ ਦੇ ਇੱਕ ਵੱਡੇ ਭੁਲਾਂਦਰੇ ਵਿੱਚੋਂ ਇਹਨਾਂ ਨੀਲਿਆਂ ਸਿੱਲਾਂ ਨਾਲ ਠਹਿ ਗਿਆ ਹੈ। ਉਹ ਕਾਫੀ ਦਾ ਇੱਕ ਘੁੱਟ ਗਿੱਧਾ ਤੇ ਬੋਲਿਆ ਇਹ ਚੇਤੇ ਦੀ ਵਟਾ ਫੇਰ ਪਿੱਛੋਂ ਹਾਕਿਮ ਦਾ ਪੂਰਾ ਜੱਥਾ ਹੈ। ਉਹਦੀ ਜ਼ਬਾਨ ਹੈ, ਉਹਦੀ ਸਰਕਾਰੀ ਤੰਦੂ ਹਨ, ਉਹਦਾ ਲਸ਼ਕਰ ਹੈ, ਉਹਦੇ ਕਾਰਿੰਦੇ ਹਨ। ਉਹ ਮੁੱਲਾਂ ਤੇ ਕਾਜ਼ੀ ਹਨ ਜਿਨ੍ਹਾਂ ਦਾ ਲੰਗਰ ਹਾਕਿਮ ਦੇ ਪਿਛਲੇ ਬੂਹੇ ਵਿੱਚੋਂ ਢੁਕਦੇ। ਉਹ ਦਰਗਾਹੀ ਹਨ ਜਿਹੜੇ ਆਦਨ ਕਾਤਿਲ ਤੇ ਮਕਤੂਲ ਕਈ ਵਹਦਤ ਵਿੱਚੋਂ ਹਿੱਕੋ ਹਨ। ਇਹ ਕਰਤਕਾਰ ਹਨ ਜਿਹੜੇ ਕਤਲਾਮ ਢੁਕਿਆਂ ਗੋਰਾਂ ਕੋ 9 ਗਜ਼ੇ ਪੀਰ ਦੀਆਂ ਕਬਰਾਂ ਕਹਿੰਦਨ। ਉਹ ਕੁਝ ਚਿਰ ਜੰਬਿਆ ਤੇ ਵਤ ਬੋਲਿਆ ਇੱਕ ਧਾੜਿਲ ਦੇ ਕਰਿੰਦੇ ਰਾਤੀ ਅੰਦਰੂਨ ਸ਼ਹਿਰ ਦੇ ਬੂਹਿਆਂ ਉੱਤੇ ਜੰਦਰੇ ਘਤੇਂਦੇ ਹਨ, ਕੋਈ ਝਲ ਨਾ ਸਕਦਾ ਹਾ। ਧਾੜਿਲ ਦੇ ਹਰਕਾਰੇ ਡੀਹੇ ਲੋਕਾਂ ਕੋ ਚੌਕ ਵਿੱਚ ਦੁਰੇ ਮਰੇਂਦੇ ਹਨ, ਕੋਈ ਹਟਕ ਨਾ ਸਕਦਾ ਹਾ। ਧਾੜਿਲ ਦੇ ਜਾਸੂਸਾਂ ਕੋ ਲੋਕ ਸੁੰਜਾਣ ਗਿੰਦੇ ਹਨ, ਕੋਈ ਬੋਲ ਨਾ ਸਕਦਾ ਹਾ। ਨਾਰੰਗੀ ਅਲਵਾਈ ਇਸ ਸ਼ਹਿਰ ਦੇ ਲੋਕ ਅੱਜ ਵੀ ਬੁਲੇਂਦੇ ਹੋਏ ਅੜਦਨ ਤੇ ਗਾਲ ਸੁਣਦੇ ਹੋਏ ਛਿਰਕਦਨ। ਉਹ ਬੈਠੇ ਹੋਏ ਤਰਾਂਦਨ ਤੇ ਟੁਰਦੇ ਹੋਏ ਅਝਕਦਨ। ਉਹ ਅਲਵਾਇਆ
ਇਹ ਸਾਰੀ ਚੜ੍ਹਤ ਤੇ ਧਾੜ ਪਿੱਛੋਂ ਮੁਲਤਾਨ ਦੇ ਬੂਹੇ ਡੀਂਹ ਲੱਥਿਆਂ ਬੰਦ ਥੀ वेंदे ਹਨ ਤੇ ਡੀਂਹ ਚੜ੍ਹਿਆਂ ਖੁੱਲ੍ਹਦੇ ਹਨ। ਇਹ ਸ਼ਹਿਰ ਦਾ 8 ਪਹਰੀ ਵੇਲਾ ਨੋਬਤਾਂ ਉੱਤੇ ਵੱਜਦਾ ਤੇ ਲਸ਼ਕਰ ਦੀ ਦੜਗ ਨਾਲ ਟੁਰਦਾ ਹਾ। ਸਾਰੀ ਰਾਤ ਬੂਹਿਆਂ ਤੇ ਪਹਿਰਾ ਤੇ ਅਲੰਗਾ ਉੱਤੇ ਘੁੜਸਵਾਰਾਂ ਦਾ ਗਸ਼ਤ ਰਹਿ वेंदा ਹਾ। ਇਹ ਸ਼ਹਿਰ ਦੀ ਮੋਕਲੀ ਅਲੰਗ ਤੇ 4 ਘੁੜਸਵਾਰ ਬਰਾਬਰ ਥੀ ਕਰ ਲੰਘਦੇ ਹਨ। ਸ਼ਹਿਰ ਰਾਤੀ ਘੋੜਿਆਂ ਦੀ ਦੜਕ ਵਿੱਚ ਸੁੰਦਾ ਤੇ ਧੰਮੀ ਹਾਥੀਆਂ ਦੀ ਚਿਘਾੜ ਨਾਲ ਜਾਗਦਾ ਹਾ। ਸ਼ਹਿਰ ਵਿੱਚ ਰਾਤੀ ਕੋਈ ਬੂਹੇ ਖੁੱਲ੍ਹੇਂਦਾ ਨਾ ਆਪਣੀ ਤਾਕੜੀ ਵਿੱਚੋਂ ਝਾਤੀ ਮਰੇਂਦਾ ਹਾ। ਸ਼ਹਿਰ ਦਾ ਅੰਦਰ ਦਾ ਕੋਈ ਜਣਾ ਹਾਕਿਮ ਦੀ ਮੋਕਲ ਬਾਝੋਂ ਕਹੀਂ ਕੋ ਮਹਿਮਾਨ ਨਾ ਟਿਕੇਂਦਾ ਹਾ। ਲੋਕ ਡੀ ਲਾਵਣ ਤੋਂ ਪਹਿਲੇ ਪਹਿਲੇ ਘਰੋਂ ਦੁਰਕਦੇ ਹਨ। ਉਹ ਵੇਟਰ ਕੋ ਸੱਜਾ ਕਾਫੀ ਦਾ ਬਿੱਲ ਦਿੱਤਾ ਤੇ ਆਖਿਆ, ਅੱਜ ਵੀ ਅੰਦਰੂਨ ਮੁਲਤਾਨ ਦਾ ਜਣਾ ਜੇ ਤਈ ਉਹਦਾ ਵਸ ਲੱਗੇ ਰਾਤੀ ਕਹੀਂ ਕੋ ਮਹਿਮਾਨ ਨਹੀਂ ਟਿਕੇਂਦਾ। ਅੱਜ ਵੀ ਅੰਦਰੂਨ ਮੁਲਤਾਨ ਦਾ ਜਣਾ ਜਿੱਥ ਬੈਠਾ ਹੋਵੇ ਡੀ ਲਾਂਝਾ ਹੀ ਉਧਰੀ ਜਾਣ ਪੈ ਵੇਂਦੇ ਤੇ ਘਰ ਤੋਂ ਦੁਰਕਦੇ। ਦਮੋਦਰ ਦਾਸ ਦੀ ਹੀਰ। ਮੁਲਤਾਨ ਦੀ ਅਗਲੀ ਕਹਾਣੀ ਅਗਲੀ ਦਰੀ ਵੱਲ ਘਿਣ ਕੇ ਹਾਜ਼ਰ ਥੀ ਸਾਂ। ਅੱਜ ਆਪਣੇ ਦੋਸਤ ਆਪਣੇ ਹੋਸਟ ਗਜ਼ਨਫਰ ਅब्बास को इजाज़त दियो। रब सोने दे हवाले।